ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 31 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਵੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ ਅਪਡੇਟ ਕੈਲੀਫੋਰਨੀਆ ਦੇ ਵਿੱਚ। ਪਹਿਲੀ ਜਿਹੜੀ ਖਬਰ ਆ ਰਹੀ ਹੈ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਆ ਉਹ ਇਸ ਟਾਈਮ ਬੇਹਤਾਸ਼ਾ ਲੱਗੀਆਂ ਹੋਈਆਂ ਅਤੇ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਨੇ ਇਸ ਫਾਇਰ ਸੀਜ਼ਨ ਦੇ ਵਿੱਚ ਵੀ ਕਰ ਰਿਹਾ। ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਦੇ ਵਾਈਲਡ ਫਾਇਰਸ ਦੇ ਅਧਿਕਾਰੀ ਆ, ਕੈਲ ਫਾਇਰ ਵਾਲੇ, ਉਹ ਕਹਿੰਦੇ ਵੀ ਆਪਾਂ ਵਾਈਲਡ ਫਾਇਰ ਸੀਜ਼ਨ 'ਚ ਨਹੀਂ, ਫਾਇਰ ਈਅਰ ਦੇ ਵਿੱਚੋਂ ਲੰਘ ਰਹੇ ਹਾਂ। ਇਸ ਸਾਲ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਉਹਨਾਂ ਨੇ 5 ਗੁਣਾ ਜਿਹੜਾ ਏਰੀਆ ਆ ਪਹਿਲੇ ਦੇ ਮੁਕਾਬਲੇ ਆਲਰੇਡੀ ਜਾਲ ਦਿੱਤਾ ਆ, ਉਹ ਸਾੜ ਦਿੱਤਾ ਹੋਇਆ। 3 ਲੱਖ ਤੋਂ ਵੱਧ ਏਕੜ ਇਸ ਟਾਈਮ ਜੁਲਾਈ ਦੇ ਆਪਾਂ ਤੀਸਰੇ ਹਫ਼ਤੇ 'ਚ ਅਖੀਰਲੇ ਦਿਨ ਦੇ ਵਿੱਚ ਆ, ਅਤੇ ਉਸ ਨੇ ਇਸ ਨੂੰ ਸਾੜ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਪਿਛਲੇ 5 ਸਾਲਾਂ ਦੀ ਐਵਰੇਜ ਜੇ ਦੇਖੀ ਜਾਵੇ ਤਾਂ ਆਲਰੇਡੀ ਇਸ ਫਾਇਰ ਈਅਰ ਦੇ ਵਿੱਚ ਇੰਨਾ ਨੁਕਸਾਨ ਹੋ ਚੁੱਕਾ ਹੈ। ਕੈਲ ਫਾਇਰ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। 4000 ਤੋਂ ਵੱਧ ਵਾਈਲਡ ਲੈਂਡ ਫਾਇਰਸ ਹੁਣ ਤੱਕ ਹੋ ਚੁੱਕੀਆਂ ਆ, ਜਿਸ ਦੇ ਵਿੱਚ 2500 ਜਿਹੜੀਆਂ ਸਟਰਕਚਰਲ ਫਾਇਰ ਸੀਗੀਆਂ। ਪਾਰਕ ਫਾਇਰ ਜੋ ਕਿ ਇਸ ਟਾਈਮ ਸਟੇਟ ਦੀ ਸਭ ਤੋਂ ਵੱਡੀ ਫਾਇਰ ਆ, ਉਸ ਇਕੱਲੇ ਨੇ ਹੀ 4 ਲੱਖ ਏਕੜ ਨੂੰ ਪਾਰ ਕਰ ਦਿੱਤਾ ਹੈਗਾ ਆ। 4000 ਰੈਜ਼ੀਡੈਂਟਸ ਬਿਊਟ ਕਾਊਂਟੀ ਦੇ ਵਿੱਚ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਆ। ਪੈਰਾਡਾਈਸ ਦਾ ਜਿਹੜਾ ਟਾਊਨ ਆ ਜੋ 2018 ਦੇ ਵਿੱਚ ਸੜਿਆ ਸੀ, ਉਹ ਇਸ ਸੂਬੇ ਦੀ ਸਭ ਤੋਂ ਡੈਡਲੀ ਤੇ ਡਿਸਟਰਕਟਿਵ ਵਾਈਲਡ ਫਾਇਰ ਸੀ, ਜਦੋਂ ਕਈ ਜਾਣਿਆਂ ਦੀ ਮੌਤ ਵੀ ਹੋਈ ਸੀ। ਇਸੇ ਤਰੀਕੇ ਦੇ ਨਾਲ ਡਿਕਸੀ ਫਾਇਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਕੈਲੀਫੋਰਨੀਆ ਦੀ ਵਿੰਟਰ ਪਿਛਲੇ 2 ਸਾਲਾਂ 'ਚ ਲਗਾਤਾਰ ਅਬਵ ਐਵਰੇਜ ਰੇਨ ਤੇ ਸਨੋ ਹੋਈ, ਜਿਹਦੇ ਨਾਲ ਜਿਹੜਾ ਗਰਾਸ ਆ, ਵੈਜੀਟੇਸ਼ਨ ਆ, ਉਹ ਬਹੁਤ ਜ਼ਿਆਦਾ ਵਧੀ ਆ। ਅਤੇ ਹੁਣ ਜਦੋਂ ਗਰਮੀ ਪਈ ਆ, ਅਤੇ ਗਰਮੀ ਹੀਟ ਵੇਵਸ ਆਈਆਂ ਵੀ ਬਹੁਤ ਜ਼ਿਆਦਾ, ਅਤੇ ਇਸ ਨੇ ਰਿਕਾਰਡ ਤੋੜ ਜਿਹੜਾ ਆ ਉਹਨਾਂ ਗਰਾਸ ਨੂੰ, ਉਸ ਘਾਹ ਨੂੰ ਜਿਹੜਾ ਉਹ ਸੁਕਾਇਆ, ਜੋ ਕਿ ਇਹਨਾਂ ਅੱਗਾਂ ਦੇ ਲਈ ਇੱਕ ਹਿਸਾਬ ਦੇ ਨਾਲ ਬਰੂਦ ਦਾ ਕੰਮ ਕਰਦਾ, ਅੱਗਾਂ 'ਚ ਤੇਲ ਵਾਲਾ ਕੰਮ ਕਰਦਾ ਆ। ਸੋ ਕਹਿੰਦੇ ਵੀ ਜਿਹੜੇ ਸ਼ਿਫਟ ਹੋ ਰਹੇ ਆਪਣੇ ਮੀਂਹਾਂ ਦੇ ਵਿੱਚ ਅਤੇ ਬਾਅਦ ਦੇ ਵਿੱਚ ਗਰਮੀ 'ਚ, ਇਹਦੇ ਨਾਲ ਅਜਿਹੀਆਂ ਸੰਭਾਵਨਾਵਾਂ ਵਾਈਲਡ ਫਾਇਰਸ ਦੀਆਂ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਆ। ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ ਰਿਪੋਰਟ ਕਰਦਾ ਵੀ 87% ਜਿਹੜੀਆਂ ਵਾਈਲਡ ਫਾਇਰਸ ਆ ਉਹ ਇਨਸਾਨ ਦੇ ਦੁਆਰਾ ਕਿਸੇ ਨਾ ਕਿਸੇ ਤਰੀਕੇ ਕਾਰਨ ਗਲਤੀ ਦੇ ਨਾਲ ਲੱਗਦੀਆਂ ਆ, ਅਤੇ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਹੈਗਾ ਆ। ਜ਼ਿਆਦਾਤਰ ਕਹਿੰਦੇ ਵੀ ਆਊਟਡੋਰ ਇਕਵਿਪਮੈਂਟ ਆਪਾਂ ਵਰਤਦੇ ਹਾਂ, ਚਾਹੇ ਕਿਸੇ ਮਲਬੇ ਨੂੰ ਬਾਹਰ ਸਾੜ ਰਹੇ ਹਾਂ, ਕਿਤੇ ਕੈਂਪ ਫਾਇਰ ਲਾਈ ਆ, ਵਹੀਕਲ ਨੂੰ ਟੋ ਕਰ ਰਹੇ ਹਾਂ, ਉਹਨਾਂ ਦੇ ਵਿੱਚੋਂ ਹੀ ਕਈ ਵਾਰੀ ਜਿਹੜੇ ਚੰਗਿਆੜੇ ਆ ਇਹ ਭਾਂਬੜ ਮਚਾ ਦਿੰਦੇ ਆ, ਵਾਈਲਡ ਫਾਇਰਸ ਲਾ ਦਿੰਦੇ ਆ। ਸੋ ਵਾਈਲਡ ਫਾਇਰ ਈਅਰ ਦੇ ਵਿੱਚੋਂ ਆਪਾਂ ਫਾਇਰ ਈਅਰ ਦੇ ਵਿੱਚ ਅਜੇ ਅੱਧ 'ਚ ਪਹੁੰਚੇ ਹਾਂ, ਤਾਂ ਹਾਲਾਤ ਪਿਛਲੇ 5 ਸਾਲਾਂ ਦੇ ਐਵਰੇਜ ਦੇ ਰਿਕਾਰਡ ਟੁੱਟ ਚੁੱਕੇ ਆ। ਅਗਲੀ ਖਬਰ ਵੱਲ ਚੱਲੀਏ। ਬਹੁਤ ਸਾਰੇ ਬੇ ਏਰੀਏ ਦੇ ਵਿੱਚ ਤੇ ਸੈਂਟਰਲ ਵੈਲੀ 'ਚ ਓਵਰਆਲ ਕੈਲੀਫੋਰਨੀਆ ਵੀ ਜੋ ਕੋਵਿਡ ਦੇ ਪੇਸ਼ੈਂਟ ਆ ਉਹ ਵੱਧ ਰਹੇ ਹੈਗੇ ਆ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਬੁਖਾਰ ਆ, ਡੈਡਲੀ ਵੈਲੀ ਫੀਵਰ ਕਰਕੇ ਜਿਹਨੂੰ ਕਿਹਾ ਜਾ ਰਿਹਾ ਆ, ਉਹ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ ਆ। ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ ਹੋਇਆ ਸੀ, ਲਾਈਟਨਿੰਗ ਇਨ ਦਾ ਬੋਟਲ ਮਿਊਜ਼ਿਕ ਫੈਸਟੀਵਲ ਤੇ ਬਿਊਨਾ ਵਿਸਟਾ ਲੇਕ, ਕਰਨ ਕਾਉਂਟੀ ਦੇ ਵਿੱਚ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ
ਮਿਊਜ਼ਿਕ ਫੈਸਟੀਵਲ ਨੂੰ ਅਟੈਂਡ ਕਰਨ ਗਏ ਸੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਵਾਰਨਿੰਗ ਦਿੱਤੀ ਆ ਵੀ ਉਸ ਮਿਊਜ਼ਿਕ ਫੈਸਟੀਵਲ ਦੇ ਵਿੱਚ ਜਿਹੜੇ ਲੋਕ ਗਏ ਸੀ ਉਹਨਾਂ ਚੋਂ ਜਿਹੜੇ ਇਹ ਡੈਡਲੀ ਵੈਲੀ ਫੀਵਰ ਆ ਉਹ ਫੈਲ ਰਿਹਾ ਤੇ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਕਹਿੰਦੇ ਆਲਰੇਡੀ 5 ਪੇਸ਼ੈਂਟ ਜਿਹੜੇ ਆ ਉਹ ਇਸ ਜਿਹੜੇ ਫੈਸਟੀਵਲ ਤੇ ਗਏ ਸੀ ਉਹਨਾਂ ਨੂੰ ਐਡਮਿਟ ਕੀਤਾ ਗਿਆ ਹੈਗਾ। ਇਹ ਈਵੈਂਟ ਮਈ 22 ਤੋਂ ਲੈ ਕੇ 27 ਤੱਕ ਹੋਈ ਸੀਗੀ। ਤੇ ਇਸ ਤੋਂ ਬਿਨਾ ਜਿਹੜੀ ਕਹਿੰਦੇ ਪਈ ਇਹ ਇੱਕ ਫੰਗਸ ਦੇ ਨਾਲ ਫੈਲਦਾ ਹੈਗਾ ਜਿਹੜਾ ਇਹ ਬੁਖਾਰ ਹੈਗਾ ਆ ਜੀ CDPH ਕਹਿੰਦੀ ਆ ਤੇ ਬਹੁਤ ਹੀ ਕੇਅਰਫੁਲ ਰਹਿਣਾ ਚਾਹੀਦਾ ਹੈਗਾ। 5 ਤੋਂ 10% ਪੇਸ਼ੈਂਟ ਜਿਹੜੇ ਵੈਲੀ ਫੀਵਰ ਦੇ ਆ ਉਹ ਸੀਰੀਅਸ ਤੇ ਲੌਂਗ ਟਰਮ ਪ੍ਰੋਬਲਮ ਉਹਨਾਂ ਦੀ ਲੰਗਸ ਨੂੰ ਹੋ ਜਾਂਦੀ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਇਹ ਦੱਸਿਆ ਹੈਗਾ। CDPH ਜਿਹੜੇ ਕਰਨ ਕਾਉਂਟੀ ਦੇ ਵਿੱਚ ਵਿਜ਼ਿਟ ਕਰਨ ਗਏ ਸੀ ਲੋਕ ਉਹਨਾਂ ਨੂੰ ਕਹਿ ਰਹੀ ਆ ਵੀ ਆਪਣੇ ਆਪ ਨੂੰ ਚੈੱਕ ਕਰਾਓ ਕਿਤੇ ਤੁਹਾਨੂੰ ਵੀ ਜਿਹੜਾ ਇਹ ਬੁਖਾਰ ਨਾ ਹੋ ਜਾਏ ਮੁੜ ਕੇ ਹੋਰ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਫੈਲ ਜਾਏ। ਜੀ ਬਿਲਕੁਲ। ਅਗਲੀ ਹਰਜੋਤ ਸਿੰਘ ਜੀ ਤੁਹਾਡੇ ਮਹਿਕਮੇ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ ਰਹੀ ਆ ਜੋ ਕਿ ਕੈਲੀਫੋਰਨੀਆ ਦੇ ਹੋਮ ਇੰਸ਼ੋਰੈਂਸ ਹੋਮ ਓਨਰਸ ਦੇ ਲਈ ਇੱਕ ਹੋਰ ਝਟਕੇ ਦੇ ਵਜੋਂ ਆ। ਆਲ ਸਟੇਟ ਵਨ ਆਫ ਦਾ ਕੈਲੀਫੋਰਨੀਆ ਦਾ ਹੋਮ ਇੰਸ਼ੋਰ ਆਲਰੇਡੀ ਕਾਫੀ ਘਟੇ ਨੇ, ਕਈਆਂ ਨੇ ਆਪਣਾ ਬੋਰੀ ਬਿਸਤਰਾ ਇੱਥੋਂ ਚੱਕ ਕੇ ਜਿਹੜਾ ਉਹ ਲੈ ਗਏ। ਉਹਨਾਂ ਨੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨ ਨੂੰ ਕਿਹਾ ਆ ਵੀ ਉਹ ਹੋਮ ਇੰਸ਼ੋਰੈਂਸ ਨੂੰ ਹੋਮ ਓਨਰ ਇੰਸ਼ੋਰੈਂਸ ਨੂੰ 34.1% ਇਸ ਸਾਲ ਦੇ ਵਿੱਚ ਉਹ ਵਧਾਉਣਾ ਚਾਹੁੰਦੇ ਆ। ਸੋ ਜਿਨ੍ਹਾਂ ਦੀਆਂ ਆਲ ਸਟੇਟ ਦੀਆਂ ਹੋਮ ਇੰਸ਼ੋਰੈਂਸ ਪਾਲਿਸੀਜ਼ ਚੱਲ ਰਹੀਆਂ ਆ ਉਹ 34% ਉਸ ਦਾ ਪ੍ਰੀਮੀਅਮ ਵੱਧ ਸਕਦਾ ਆ। ਰੈਗੂਲੇਟਰਸ ਦੇ ਕੋਲ ਇਹਨਾਂ ਨੇ ਆਪਣੀ ਫਾਈਲਿੰਗ ਜਿਹੜੀ ਆ ਉਹ ਲਾ ਦਿੱਤੀ ਆ। ਸੋ ਹਰਜੋਤ ਸਿੰਘ ਜੀ ਇਸ ਦਾ ਮਤਲਬ ਸਮਝਾਇਓ ਵੀ ਇਸ ਦੇ ਨਾਲ ਕੀ ਅਸਰ ਜਿਹੜਾ ਕੈਲੀਫੋਰਨੀਆ ਦੀ ਹੋਮ ਇੰਸ਼ੋਰੈਂਸ ਦੇ ਉੱਤੇ ਪੈਣ ਜਾ ਰਿਹਾ ਆ। ਸੋ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਵੀ ਅੱਜ ਦੀ ਡੇਟ ਦੇ ਵਿੱਚ ਹੋਮ ਇੰਸ਼ੋਰੈਂਸ ਇਕੱਲਾ ਹੋਮ ਨਹੀਂ, ਆਟੋ ਕਮਰਸ਼ੀਅਲ ਬਹੁਤ ਜਿਹੜੀ ਆ ਬੈਡ ਸਿਚੁਏਸ਼ਨ 'ਚ ਆ। ਬਹੁਤ ਸਾਰੇ ਤਾਂ ਜਿਹੜੇ ਰੀਅਲ ਸਟੇਟ ਬ੍ਰੋਕਰ ਆ ਜਾਂ ਜਿਹੜੇ ਇਨਵੈਸਟਰ ਆ ਉਹ ਹੁਣ ਫਿਕਰ ਕਰਨ ਲੱਗ ਪਏ ਵੀ ਜੇ ਕਿਤੇ ਇੰਸ਼ੋਰੈਂਸ ਇੰਡਸਟਰੀ ਕਲੈਪਸ ਕਰ ਜਾਂਦੀ ਆ ਕੈਲੀਫੋਰਨੀਆ ਤੇ ਫਿਰ ਉਹਦਾ ਜਿਹੜਾ ਅਸਰ ਆ ਕੀ ਹੋਊਗਾ। ਤੇ ਜਿਹੜੇ ਇਹ ਜਿਹੜਾ ਕਾਰਨ ਆ ਜਾਂ ਕੁਝ ਦੇਖ ਰਹੇ ਚੱਲ ਉਧਰ ਨੂੰ ਹੀ ਰਿਹਾ ਹੈਗਾ। 70-80% ਇੰਸ਼ੋਰੈਂਸ ਕੰਪਨੀਆਂ ਨੇ ਕਈ ਜਗ੍ਹਾ ਤਾਂ 90% ਵੀ ਆ ਆਲਰੇਡੀ ਇੰਸ਼ੋਰੈਂਸ ਕਰਨੀ ਕੈਲੀਫੋਰਨੀਆ 'ਚ ਬੰਦ ਕਰਤੀ ਆ। ਜਿਨ੍ਹਾਂ ਦੀ ਹੈ ਵੀ ਉਹਨਾਂ ਦੇ ਰੇਟ ਇੰਨੇ ਵੱਧ ਕੇ ਆ ਰਹੇ ਆ ਤੇ ਲੋਕ ਕਾਲਾਂ ਕਰਦੇ ਆ ਵੱਖ-ਵੱਖ ਕੰਪਨੀਆਂ ਨੂੰ ਤੇ ਉਹਨਾਂ ਨੂੰ ਚੀਪ ਮਿਲ ਨਹੀਂ ਰਹੇ। ਪਿਛਲੇ ਮਹੀਨਿਆਂ ਦੇ ਵਿੱਚ ਸਟੇਟ ਫਾਰਮ ਨੇ 35% ਤੋਂ ਵੱਧ ਆਪਣੇ ਜਿਹੜੇ ਰੇਟ ਆ ਵਧਾ ਦਿੱਤੇ ਸੀ। ਉਹਨਾਂ ਨੇ ਕਿਹਾ ਸੀ ਵੀ ਸਾਨੂੰ ਜਿਹੜੇ ਰੇਟ ਆ ਹੋਰ ਵਧਾਉਣੇ ਪੈਣੇ ਫਿਊਚਰ ਦੇ ਵਿੱਚ ਤਾਂ ਹੀ ਅਸੀਂ ਲਿਖਣ ਲਈ ਕਾਮਯਾਬ ਹੋਵਾਂਗੇ। ਹੁਣ ਆਲ ਸਟੇਟ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਫਾਈਲ ਕੀਤਾ ਹੈ ਵੀ ਸਾਨੂੰ 34% ਜਿਹੜੇ ਇੰਟਰਸਟ ਰੇਟ 34% ਜਿਹੜਾ ਪ੍ਰੀਮੀਅਮ ਆ ਉਹ ਵਧਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ। ਪਿਛਲੇ ਸਾਲ ਵੀ ਆਲ ਸਟੇਟ ਨੇ 39.6% ਇਨਕਰੀਜ਼ ਕਰਨ ਦੀ ਜਿਹੜੀ ਰਿਕੁਐਸਟ ਕੀਤੀ ਸੀਗੀ। 3.5 ਲੱਖ ਦੇ ਕਰੀਬ ਉਹਨਾਂ ਦੇ ਪਾਲਿਸੀ ਹੋਲਡਰ ਆ। ਜੇ ਉਹਨਾਂ ਦੇ ਉੱਤੇ ਰੇਟ ਵੱਧਦਾ ਤੇ ਇੰਨੇ ਲੋਕਾਂ ਦੇ ਉੱਤੇ ਜਿਹੜਾ ਅਸਰ ਹੋਊਗਾ। ਹੈਰੀ ਤੇ ਡਿਆਨਾ ਵਾਰਨਸ ਇਹ ਤੁਜੰਗਾ ਕਰਕੇ ਲਾਸ ਐਂਜਲਸ ਦੇ ਲਾਗੇ ਟਾਊਨ ਆ ਉੱਥੇ ਰਹਿੰਦੇ ਆ। ਉਹ ਕਹਿੰਦੇ ਵੀ ਸਿਚੁਏਸ਼ਨ ਇਦਾਂ ਦੀ ਆ ਵੀ ਪਿਛਲੇ 5 ਸਾਲਾਂ 'ਚ ਸਾਡਾ ਜਿਹੜੇ ਘਰ ਦੀ ਇੰਸ਼ੋਰੈਂਸ ਦਾ ਪ੍ਰੀਮੀਅਮ 1000 ਤੋਂ ਵੱਧ ਕੇ $10,000 ਹੋ ਗਿਆ ਹੈਗਾ। ਇਹ ਅੱਜ ਜਿਹੜਾ ਉੱਥੇ ਦਾ ਲੋਕਲ ABC 7 ਨਿਊਜ਼ ਆ ਉਹ ਰਿਪੋਰਟ ਕਰ ਰਿਹਾ ਹੈਗਾ। ਸੋ ਲੋਕ ਕਹਿੰਦੇ ਵੀ ਕਿੱਦਾਂ ਅਸੀਂ ਜਿਹੜੀ ਆ ਉਹ ਇੰਸ਼ੋਰੈਂਸ ਨੂੰ ਅਫੋਰਡ ਕਰਾਂਗੇ। ਤੇ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਰਹੀਆਂ। ਕੰਪਨੀਆਂ ਧੜ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਕਰ ਰਹੀਆਂ। ਇਹਦੀ ਬਾਬਤ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਵੇਰ ਵਾਲੇ ਅਪਡੇਟ ਅਮਰੀਕਾ ਵਾਲੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਹਰ ਰੋਜ਼ ਮੇਬੀ ਅਗਲੇ ਵੀਕ ਤੋਂ 5-7 ਮਿੰਟ ਕੋਸ਼ਿਸ਼ ਕਰਾਂਗੇ ਵੀ ਕੀ ਤੁਹਾਨੂੰ ਕਰਨਾ ਚਾਹੀਦਾ। ਕਿਉਂਕਿ ਹੁਣ ਮੈਂ ਵੀ ਦੇਖਦਾ ਕਈ ਵਾਰੀ $2-2 ਮਿਲੀਅਨ ਦਾ ਘਰ ਹੁੰਦਾ। ਜੇ ਉਹਦੀ ਕੰਡੀਸ਼ਨ ਦੇਖੋ ਏਦਾਂ ਜੰਕ ਸਿੱਟਿਆ ਫਰੰਟ ਤੇ ਘਾਹ ਨਹੀਂ ਕੱਟਿਆ ਆ, ਟਰੀ ਟੱਚ ਕਰ ਰਿਹਾ ਰੂਫ ਨੂੰ, ਰੂਫ ਦੇ ਉੱਤੇ ਐਲਗੀ ਜੰਮੀ ਹੋ ਆ, ਬੈਕ ਸਾਈਡ ਦੇ ਉੱਤੇ ਗਾਰਬੇਜ ਇਕੱਠਾ ਆ। ਸੋ ਹੁਣ ਅੱਜ ਕੱਲ੍ਹ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਇੰਸਪੈਕਟਰ ਹਾਇਰ ਕਰਦੀਆਂ ਜੋ ਕਿ ਡਰੋਨ ਯੂਜ਼ ਕਰਦੇ ਆ। ਡਰੋਨ ਟੈਕਨੋਲੋਜੀ ਦੇ ਨਾਲ ਉਹ ਸਾਰਾ ਤੁਹਾਡਾ ਕੱਲੀ ਈਵਨ ਘਰ ਦੀ ਟਾਈਲ ਵੀ ਕਿਹੜੀ ਹਿੱਲੀ ਹੋ ਆ ਉੱਥੇ ਤੱਕ ਉਹ ਖਿੱਚ ਕੇ ਲੈ ਜਾਂਦੇ। ਜੇ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਕਲੇਮ ਹੋ ਸਕਦਾ ਤੇ ਉਹ ਕੈਂਸਲ ਕਰ ਦਿੰਦੇ ਆ। ਤੇ ਲੋਕ ਫਿਰ ਫਾਈਟ ਕਰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਕਦੋਂ ਆਏ ਆ। ਉਹ ਕਿਉਂਕਿ ਆਉਣ ਦੀ ਜ਼ਰੂਰਤ ਨਹੀਂ, ਬਾਹਰੋਂ ਹੀ ਉਹ ਸਟਰੀਟ ਤੋਂ ਕੱਢ ਕੇ ਜਿਹੜਾ ਸਾਰਾ ਕੁਝ ਕਰ ਲੈਂਦੇ ਆ। ਸੋ ਘਰਾਂ ਦੀ ਇੰਸ਼ੋਰੈਂਸ ਦਾ ਬਹੁਤ ਬੁਰਾ ਹਾਲ ਆ। ਇੱਕ ਵਾਰੀ ਫੇਰ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਜਿਨ੍ਹਾਂ ਦੇ ਇੰਸ਼ੋਰੈਂਸ ਆ
ਤੁਹਾਡੀ ਜਦੋਂ ਵੀ ਰਿਨਿਊ ਹੁੰਦੀ ਆ, ਮੇਕ ਸ਼ੋਰ ਕਰੋ 30 ਦਿਨ ਪਹਿਲਾਂ ਹੀ ਬਿੱਲ ਮੇਲ ਕਰ ਦਿਓ, 15 ਦਿਨ 30 ਦਿਨ। ਤੇ ਸ਼ੌਪ ਅਰਾਊਂਡ ਕਰ ਸਕਦੇ ਆ, ਪਰ ਬਹੁਤ ਘੱਟ ਚਾਂਸ ਹੈ ਵੀ ਤੁਹਾਨੂੰ ਸਸਤੀ ਜਿਹੜੀ ਇੰਸ਼ੋਰੈਂਸ ਆ ਉਹ ਮਿਲੂਗੀ। ਜਾਂ ਕਵਰੇਜ ਵੀ ਤੁਹਾਨੂੰ ਗੁੱਡ ਲੈਣੀ ਚਾਹੀਦੀ ਹੈ, ਜਿੱਦਾਂ ਦਾ ਵਾਈਲਡ ਫਾਇਰ ਸੀਜ਼ਨ ਚੱਲ ਰਿਹਾ ਆ। ਯੂ ਨੈਵਰ ਨੋ, ਕਿਤੇ ਤੁਹਾਡੇ ਇਲਾਕੇ 'ਚ ਐਵੇਂ ਅਚਨਚੇਤੇ ਅੱਗ ਲੱਗ ਗਈ ਤੇ ਉੱਥੇ ਮੋਰੀਟੋਰੀਅਮ ਲੱਗ ਜਾਣਾ, ਫਿਰ ਹੋਮ ਇੰਸ਼ੋਰੈਂਸ ਉਹ ਵਾਲੀਆਂ ਜਿਹੜੀਆਂ ਉਹ ਨਹੀਂ ਮਿਲਣੀਆਂ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਅਪ ਟੂ ਡੇਟ ਆ ਪੇਪਰ ਵਰਕ ਦੇ ਵਿੱਚ। ਜ਼ਿੰਦਗੀ ਦੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਆ, ਬੰਦਾ ਆਪਣੇ ਘਰ ਦੇ ਵਿੱਚ ਲਾਉਂਦਾ ਆ, ਤੇ ਰੱਬ ਨਾ ਕਰੇ ਜੇ ਕੋਈ ਮੁਸ਼ਕਿਲ ਆ ਜਾਵੇ ਤਾਂ ਫਿਰ ਜੇ ਇੰਸ਼ੋਰੈਂਸ ਵੀ ਨਾ ਹੋਵੇ, ਕਵਰ ਨਾ ਹੋਵੇ, ਤਾਂ ਫਿਰ ਬੜਿਆ ਔਖਾ ਜਿਹੜਾ ਉਹ ਬਣ ਜਾਂਦਾ ਆ। ਹੋਮ ਸਾਈਟ ਨੇ ਹਰਜੋਤ ਸਿੰਘ ਜੀ 2021 ਚ 38.2% ਵਾਧੇ ਦੇ ਲਈ ਉਹਨਾਂ ਨੂੰ ਅਪਰੂਵ ਕੀਤਾ ਗਿਆ ਸੀ। ਸਟੇਟ ਫਾਰਮ ਦਾ ਤੁਸੀਂ ਆਲਰੇਡੀ ਦੱਸਤਾ, ਤੇ ਹੁਣ ਆਲ ਸਟੇਟ ਵਾਲੇ ਵੀ ਇਸੇ ਪੱਧਰ ਦੇ ਉੱਤੇ ਵੱਧ ਰਹੇ ਆ। ਹੁਣ $1000 ਜਿਨ੍ਹਾਂ ਦਾ ਪ੍ਰੀਮੀਅਮ ਆ, ਉਹਨਾਂ ਦਾ 1300-1400 ਜਿਹੜਾ ਆ ਇਹ ਵਧਣ ਦੇ ਨਾਲ ਉਹ ਹੋ ਜਾਣਾ ਆ। ਹੁਣ ਤਾਂ ਵੈਸੇ $1000 ਪ੍ਰੀਮੀਅਮ ਹੈ ਨਹੀਂ ਕਿਸੇ ਦਾ, ਵੱਧ ਹੀ ਹੋਣਾ ਆ ਸਾਰਿਆਂ ਦਾ। ਇਹ ਤੋਂ ਇੰਨਾ ਤੇ ਰਿਹਾ ਹੀ ਨਹੀਂ, ਹਰ ਇੱਕ ਦੀ ਜਿਹੜੀ ਦੁੱਗਣੀ ਕੀਮਤ ਦੇ ਉੱਤੇ ਘੱਟੋ ਘੱਟ ਇੰਸ਼ੋਰੈਂਸ ਜਿਹੜੀ ਆ ਉਹ ਹੋ ਰਹੀ ਆ, ਵੱਧ ਹੀ ਹੋਊਗੀ, ਇਸ ਤੋਂ ਘੱਟ ਨਹੀਂ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਰਿਕਾਰਡੋ ਲਾਰਾ ਦਾ ਬੀਤੇ ਦਿਨਾਂ ਦੇ ਵਿੱਚ ਆਪਾਂ ਬਿਆਨ ਦੇਖਿਆ ਸੀਗਾ, ਉਹਨਾਂ ਨੇ ਜੋ ਆਖਿਆ ਸੀ, ਕਹਿੰਦੇ ਵੀ ਹਾਂ ਸਾਨੂੰ ਪਤਾ ਆ ਮੁਸ਼ਕਿਲ ਆ, ਪਰ ਮੇਰੇ ਹੱਥ ਵੱਸ ਕੁਛ ਨਹੀਂ। ਤਾਂ ਫਿਰ ਭਾਈ ਤੂੰ ਉੱਥੇ ਕਰਦਾ ਕੀ, ਕਮਿਸ਼ਨਰ ਖਾਤੇ ਬਣਿਆ ਬੈਠਾ ਆ। ਸੋ ਚੱਕਰ ਜਿਹੜਾ ਇਹ ਕੀ ਆ, ਕੋਈ ਇਹਨਾਂ ਦੇ ਕੰਟਰੋਲ 'ਚ ਕੁਛ ਵੀ ਨਜ਼ਰ ਨਹੀਂ ਆ ਰਿਹਾ। ਜੀ ਅਗਲੀ ਖਬਰ ਵੱਲ ਚਲੀਏ ਤੇ ਫੈਡਰਲ ਰਿਜ਼ਰਵ ਬੋਰਡ ਨੇ ਉਹਨਾਂ ਦੀ ਮੀਟਿੰਗ ਸੀ ਅੱਜ, ਉਹਦੇ 'ਚ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਆ ਉਹਨੂੰ ਸਟੈਡੀ ਰੱਖਿਆ ਹੈਗਾ, ਪਰ ਥੋੜਾ ਜਿਹਾ ਹਿੰਟ ਦਿੱਤਾ ਆ ਵੀ ਮੇਬੀ ਜਿਹੜੀ ਸਤੰਬਰ 'ਚ ਮੀਟਿੰਗ ਆਊਗੀ ਉਹਦੇ ਵਿੱਚ ਜਿਹੜਾ ਇੰਟਰਸਟ ਰੇਟ ਘਟਾਇਆ ਜਾ ਸਕਦਾ ਹੈਗਾ। ਜਨੈਨੀਮਸ ਡਿਸੀਜਨ ਫੈਡ ਨੇ ਜਿਹੜਾ ਇੰਟਰਸਟ ਰੇਟ ਆ 5.25%, 5.5% ਇੱਥੇ ਹੀ ਰੱਖਿਆ ਹੈਗਾ। ਸੋ ਬਹੁਤ ਸਾਰੇ ਲੋਕਾਂ ਨੂੰ ਆਸ ਸੀ ਵੀ ਸ਼ਾਇਦ ਇਸ ਵਾਰੀ ਥੋੜਾ ਇੰਟਰਸਟ ਰੇਟ ਮੇਬੀ 0.25% ਘਟਾਇਆ ਜਾਵੇ, ਪਰ ਇਹ ਇੰਟਰਸਟ ਰੇਟ ਨਹੀਂ ਘਟਾਇਆ ਗਿਆ। ਜੀ ਸਤੰਬਰ ਮਹੀਨੇ ਦੇ ਵਿੱਚ ਲੱਗਦਾ ਆ ਵੀ ਅਗਲੀ ਵਾਰ ਜਦੋਂ 2 ਮਹੀਨਿਆਂ ਬਾਅਦ ਇਹਨਾਂ ਦੀ ਮੀਟਿੰਗ ਹੋਣੀ ਆ, ਉਦੋਂ ਇਹ ਹੋ ਸਕਦਾ। ਜੌਬ ਮਾਰਕੀਟ ਹਰਜੋਤ ਸਿੰਘ ਜੀ ਲਗਾਤਾਰ ਕੂਲ ਡਾਊਨ ਤਾਂ ਹੋ ਹੀ ਰਹੀ ਆ, ਨਾਲ ਝਟਕੇ ਵੀ ਜਿਹੜੇ ਇਸ ਦੇ ਵਿੱਚ ਆ ਰਹੇ ਆ। ਇੰਟਲ ਨੇ ਅੱਜ ਐਲਾਨ ਕੀਤਾ ਆ ਵੀ ਉਹ ਹਜ਼ਾਰਾਂ ਹੀ ਜੌਬਸ ਕੱਟ ਕਰਨ ਜਾ ਰਹੇ ਆ। ਕਹਿੰਦੇ ਵੀ ਕਾਸਟ ਨੂੰ ਰਿਡਿਊਸ ਕਰਨ ਦੇ ਲਈ ਤੇ ਫੰਡਸ ਨੂੰ ਰੀਬਾਊਂਡ ਕਰਨ ਦੇ ਲਈ ਉਹਨਾਂ ਨੇ ਇਹ ਫੈਸਲਾ ਲਿਆ ਆ। CEO ਜੈਲ ਸਿੰਗਰ ਉਹਨਾਂ ਨੇ ਕਿਹਾ ਆ ਵੀ ਅਸੀਂ ਆਪਣਾ ਸ਼ੇਅਰ ਮੁੜ ਦੁਬਾਰਾ ਹਾਸਲ ਕਰਨ ਦੇ ਲਈ ਮਾਰਕੀਟ ਦੇ ਵਿੱਚ ਸਾਨੂੰ ਇਹ ਕੁਝ ਕਰਨਾ ਪਿਆ। ਚਿਪ ਮੇਕਰ ਜਿਹੜਾ ਇੰਟਲ ਆ, ਉਹ ਕਹਿੰਦੇ ਵੀ ਰਿਸਰਚ ਡਿਵੈਲਪਮੈਂਟ ਤੇ ਨਵੇਂ ਪਲਾਂਟਸ ਦੇ ਉੱਤੇ ਜਿਹੜਾ ਉਹ ਮਨੀ ਸਪੈਂਡ ਕਰੇਗਾ। ਆਲਰੇਡੀ ਦੇਖਿਆ ਜਾਵੇ ਤਾਂ ਜਿਹੜਾ ਚਿਪ ਐਕਟ ਸੀਗਾ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਅਪਰੂਵ ਕਰਵਾਇਆ ਸੀ ਬਾਈ ਪਾਰਟੀਜ਼ਨ, ਉਸ ਦੇ ਤਹਿਤ ਓਹਾਇਓ ਦੇ ਵਿੱਚ ਪਲਾਂਟਸ ਲਾਉਣ ਦੇ ਲਈ ਬਿਲੀਅਨਸ ਆਫ ਡਾਲਰ ਜਿਹੜੇ ਆ ਇੰਟਲ ਨੂੰ ਮਿਲਣ ਜਾ ਰਹੇ ਸੀਗੇ, ਪਰ ਉਸੇ ਦੇ ਦਰਮਿਆਨ ਹਜ਼ਾਰਾਂ ਹੀ ਨੌਕਰੀਆਂ ਆ ਉਹਨਾਂ ਨੂੰ ਜਿਹੜਾ ਇਹ ਅਲਵਿਦਾ ਆਖਣ ਜਾ ਰਹੇ ਹੈਗੇ ਆ। ਸੋ ਝਟਕੇ ਤੇ ਝਟਕਾ ਜਿਹੜਾ ਹਰਜੋਤ ਸਿੰਘ ਜੀ ਲੱਗੇਗਾ। ਫਾਲਸਮ ਦੇ ਵਿੱਚ ਕਾਫੀ ਲੋਕ ਇੰਟਲ ਦੇ ਨਾਲ ਜੁੜੇ ਹੋਏ ਕੰਮ ਕਰਦੇ ਆ, ਹੋ ਸਕਦਾ ਵੀ ਉੱਥੇ ਵੀ ਜਿਹੜੇ ਲੋਕ ਰਹਿ ਰਹੇ ਆ ਕੰਮ ਕਰ ਰਹੇ ਇੰਟਲ 'ਚ, ਉਹਨਾਂ ਨੂੰ ਵੀ ਜੌਬ ਤੋਂ ਜਿਹੜਾ ਆ ਉਹ ਹੱਥ ਧੋਣਾ ਪਵੇ। ਇਹ ਵਰਸਟ ਟਾਈਮ ਆ ਇਸ ਵੇਲੇ, ਖਾਸ ਕਰਕੇ ਟੈਕ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਸਾਲ ਵੀ ਜਿਹੜੀ ਲੇਆਫ ਹੋਈ ਆ, ਪਿਛਲੇ ਸਾਲ ਵੀ ਜਿਹੜੀ ਲੇਆਫ ਹੋਈ ਸੀ। ਸੋ ਇੰਜੀਨੀਅਰਿੰਗ ਫੀਲਡ ਦੇ ਵਿੱਚ ਕਾਫੀ ਜ਼ਿਆਦਾ ਲੇਆਫ ਹੋਈਆਂ ਹੈਗੀਆਂ। ਇਸੇ ਤਰੀਕੇ ਨਾਲ ਹਰਜੋਤ ਸਿੰਘ ਜੀ ਬੇ ਏਰੀਏ ਦੀ ਵੱਡੀ ਜਿਹੜੀ ਕੰਪਨੀ ਸਨ ਪਾਵਰ, ਇਹ ਜਿਹੜੀ ਸੋਲਰ એનર્ਜੀ ਇੰਡਸਟਰੀ ਦੇ ਵਿੱਚ ਕਾਫੀ ਵੱਡਾ ਨਾਮ ਸੀ, ਉਹਨਾਂ ਨੇ ਸਟੇਟ ਅਧਿਕਾਰੀਆਂ ਨੂੰ ਇਹ ਹੁਣ ਜਾਣਕਾਰੀ ਦਿੱਤੀ ਆ ਵੀ ਸੈਂਕੜੇ ਜੌਬਾਂ ਜਿਹੜੀਆਂ ਬੇ ਏਰੀਏ ਦੇ ਵਿੱਚ ਆ ਉਹ ਉਹਨਾਂ ਨੂੰ ਕੱਟ ਕਰਨ ਜਾ ਰਹੀ ਆ। ਬੇ ਏਰੀਏ ਦੇ ਵਿੱਚ 202 ਵਾਰਨ ਨੋਟਿਸ ਇਹਨਾਂ ਨੇ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ EDD ਨੂੰ ਘੱਲੇ ਆ। ਸੋ ਕਹਿੰਦੇ ਵੀ 202 ਜੌਬਸ ਦੇ ਵਿੱਚੋਂ 182 ਜਿਹੜੇ ਇਹ 'ਚ ਲੇ ਆਫ ਹੋ ਰਹੇ ਆ, ਜਿਹੜੇ ਰਿਚਮੰਡ ਦੇ ਵਿੱਚ ਆ, ਤੇ 20 ਜਾਣਿਆਂ ਨੂੰ ਬਰਕਲੇ ਸਾਈਟ ਤੋਂ ਜਿਹੜਾ ਉਹ ਕੱਢਿਆ ਜਾ ਰਿਹਾ ਆ। ਸਨ ਪਾਵਰ ਇਸੇ ਤਰੀਕੇ ਨਾਲ 61 ਜੌਬਾਂ ਐਨਾਹਾਈਮ ਦੇ ਵਿੱਚੋਂ, ਨਾਰਥ ਹਾਲੀਵੁੱਡ, ਓਨਟਾਰੀਓ ਤੇ ਸੈਂਟੀ ਦੇ ਵਿੱਚ, ਤੇ 16 ਜਿਹੜੀਆਂ ਜੌਬਸ ਆ ਐਲਗਰੋਵ ਦੇ ਵਿੱਚੋਂ ਜਿਹੜੀਆਂ ਸੈਂਟਾ ਕਲਾਰਾ ਸੈਕਰਾਮੈਂਟੋ ਕਾਉਂਟੀ 'ਚ ਆ, ਉੱਥੇ ਜਿਹੜੀ ਉਹ ਕੱਟ ਕਰਨ ਜਾ ਰਹੀ ਆ। ਸਨ ਪਾਵਰ ਨੇ ਦੱਸਿਆ ਸੀ 2023 ਦੇ ਵਿੱਚ ਉਹਨਾਂ ਨੂੰ $227 ਮਿਲੀਅਨ ਦਾ ਘਾਟਾ ਜਿਹੜਾ ਉਹ ਪਿਆ ਸੀ। ਇਹਦੇ ਕਰਕੇ ਕੰਪਨੀ ਦਾ ਜਿਹੜਾ ਪ੍ਰੋਫਿਟ ਆ ਇੱਕ ਟਾਈਮ ਦੇ ਉੱਤੇ 94 ਮਿਲੀਅਨ ਸੀਗਾ 2022
22 ਦੇ ਵਿੱਚ। ਸੋ ਸੋਲਰ ਪਾਵਰ ਦੇ ਨਾਲ ਜਾਂ ਸੋਲਰ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹ ਇਸ ਟਾਈਮ ਡਾਊਨ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ ਆ। ਸੋ ਕਹਿੰਦੇ ਵੀ ਸਨ ਪਾਵਰ ਦਾ ਸੋਲਰ ਬਿਜ਼ਨਸ ਆ ਇਸ ਟਾਈਮ ਪੂਰੀ ਤਰ੍ਹਾਂ ਮੈਲਟ ਡਾਊਨ ਦੇ ਵਿੱਚੋਂ ਲੰਘ ਰਿਹਾ ਆ, ਜਿਸ ਕਰਕੇ ਸੈਂਕੜੇ ਹੀ ਜੌਬਸ ਉਹ ਵੀ ਲੇ ਆਫ ਕਰ ਰਹੇ ਨੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ। ਆਪਾਂ ਸਟਾਕ ਮਾਰਕੀਟ ਦੀ ਵੀ ਜਿਹੜੀ ਆ ਗੱਲਬਾਤ ਕਰਨੀ ਹੈਗੀ ਆ। ਇੰਟਰਸਟ ਰੇਟ ਦੀ ਤਾਂ ਆਪਾਂ ਗੱਲਬਾਤ ਕਰ ਹੀ ਲਈ ਆ ਵੀ ਇਸ ਵਾਰੀ ਜਿਹੜੀ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਸੀ ਅੱਜ, ਉਹਦੇ ਵਿੱਚ ਡਿਸਾਈਡ ਉਹਨਾਂ ਨੇ ਕੁਛ ਨਹੀਂ ਕੀਤਾ ਵੀ ਵਧਾਉਣਾ ਆ ਜਾਂ ਘਟਾਉਣਾ ਆ। ਸੋ ਉੱਥੇ ਹੀ ਰਹੂਗਾ। ਤੇ ਕਈ ਕੰਪਨੀਆਂ ਖਾਸ ਕਰਕੇ ਇਨਵੀਡੀਆ ਜਿਹੜੀ ਆ ਉਹਦੇ ਸਟਾਕ ਤਾਂ ਧੜਾ ਧੜ ਉੱਪਰ ਨੂੰ ਜਾ ਰਿਹਾ। ਅੱਜ 12% ਉਹਨਾਂ ਦੇ ਜਿਹੜੇ ਸਟਾਕ ਆ ਉੱਪਰ ਗਏ ਹੈਗੇ। ਜੀ, ਤੇ ਯੂਸੀ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਮਾਈਕਲ ਡਰੇਕ, ਉਹ ਕਹਿੰਦੇ ਸਟੈਪ ਡਾਊਨ ਕਰਨ ਜਾ ਰਹੇ ਆ ਰਹੇ ਅਕੈਡਮਿਕ ਈਅਰ ਤੋਂ। ਜਿਹੜਾ ਉਹ ਪਹਿਲਾਂ ਹੀ 10 ਕੈਂਪਸ ਦਾ ਜਿਹੜਾ ਸਿਸਟਮ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਯੂਸੀ ਦੇ ਅੰਡਰ ਜਿਹੜਾ ਉਹ ਚੱਲਦਾ ਆ। ਕਹਿੰਦੇ ਪੈਂਡੈਮਿਕ ਦੇ ਦੌਰਾਨ ਵੀ ਜਿਹੜੇ ਆ ਉਹ ਰਹੇ, ਲੇਬਰ ਸਟ੍ਰਾਈਫ ਵੀ ਉਹਨਾਂ ਦੇ ਨਾਲ ਰਹੀ, ਕਾਫੀ ਜਿਹੜੀਆਂ ਆਪਾਂ ਦੇਖਿਆ ਹੜਤਾਲਾਂ ਵੀ ਜਿਹੜੀਆਂ ਹੁੰਦੀਆਂ ਰਹੀਆਂ। ਤੇ ਹੁਣੇ ਰੀਸੈਂਟਲੀ ਪੈਲਸਤੀਨ ਦੇ ਚੱਲਦੇ ਬਹੁਤ ਸਾਰੇ ਜਿਹੜੇ ਕੈਂਪਸ ਪ੍ਰੋਟੈਸਟ ਦਾ ਵੀ ਉਹਨਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ। 74 ਸਾਲਾ ਡਰੇਕ ਆ, ਉਹਨਾਂ ਨੇ ਕਹਿੰਦੇ ਵੀ ਅੱਜ ਐਲਾਨ ਕੀਤਾ ਵੀ ਉਹ ਜਿਹੜਾ ਅਲਵਿਦਾ ਆਖ ਰਹੇ ਆਪਣੇ ਇਸ ਅਹੁਦੇ ਨੂੰ, ਇੱਕ ਜਿਹੜੀ ਉਹ ਚਿੱਠੀ ਲਿਖ ਕੇ। ਸੋ ਕਹਿੰਦੇ ਵੀ ਮੈਂ ਬਹੁਤ ਪ੍ਰਾਊਡ ਆ ਆਪਣੇ ਸਟੂਡੈਂਟ, ਫੈਕਲਟੀ ਤੇ ਸਟਾਫ ਦੇ ਉੱਤੇ ਜੋ ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਹਾਸਲ ਕੀਤਾ ਆ। ਪੈਂਡੈਮਿਕ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਆਪਾਂ ਲੰਘੇ ਆ ਤੇ ਨੈਚੁਰਲ ਡਿਜ਼ਾਸਟਰ ਦੇ ਵਿੱਚੋਂ, ਉਸ ਦੇ ਲਈ ਕਹਿੰਦੇ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਯੂਸੀ ਦੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪਹਿਲੇ ਜਿਹੜੇ ਬਲੈਕ ਪ੍ਰੈਜ਼ੀਡੈਂਟ ਸੀਗੇ ਜਦ ਇਹਨਾਂ ਨੇ ਅਗਸਤ 2020 ਦੇ ਵਿੱਚ ਆਪਣਾ ਇਹ ਅਹੁਦਾ ਸੰਭਾਲਿਆ ਸੀ। ਇਹਨਾਂ ਨੇ ਯੈਨਟ ਨਪਰਟੀਨੋ ਨੂੰ ਜਿਹੜਾ ਆ ਉਹ ਪ੍ਰੋਸੀਡ ਕੀਤਾ ਸੀਗਾ। ਡਰੇਕ ਪਹਿਲਾਂ ਓਹਾਇਓ ਸਟੇਟ ਯੂਨੀਵਰਸਿਟੀ ਦੇ ਵੀ ਪ੍ਰੈਜ਼ੀਡੈਂਟ ਰਹਿ ਚੁੱਕੇ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਇੰਡੀਆ ਦੇ ਜਿਹੜੇ ਆ 83 ਰੁਪਏ 70 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਤੇ ਮਾਰਕੀਟਸ ਦੀ ਗੱਲ ਕਰੀਏ, ਅੱਜ ਇੰਟਰਸਟ ਰੇਟ ਘਟਾਇਆ ਤਾਂ ਨਹੀਂ ਪਰ ਸਟੇਬਲ ਰੱਖਿਆ, ਪਰ ਘਟਣ ਦੇ ਅਸਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਵਲ ਹੋਣਾ ਨੇ ਅੱਜ ਮੈਸੇਜ ਘੱਲਿਆ, ਸਟਾਕਸ ਨੇ ਕਹਿੰਦੇ ਵੀ ਅੱਜ ਕਾਫੀ ਜ਼ਿਆਦਾ ਉਸ ਨੂੰ ਪਸੰਦ ਕੀਤਾ। ਡਾਓ ਜੋਨ 99 ਪੁਆਇੰਟ ਵੱਧ ਕੇ 40,843 ਤੇ ਬੰਦ ਹੋਇਆ। S&P 86 ਪੁਆਇੰਟ ਵੱਧ ਕੇ 5522 ਤੇ ਨੈਸਡੈਕ ਨੇ ਅੱਜ ਚੰਗੀਆਂ ਪਲਾਂਘਾਂ ਕੱਟੀਆਂ। 400 ਦੇ 52 ਪੁਆਇੰਟ ਵੱਧ ਕੇ 17,599 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $2494 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10 year yield 4.05%। ਕ੍ਰਿਪਟੋ ਕਰੰਸੀ ਚ ਬਿਟਕੋਇਨ 64,648 ਤੇ ਇਥੀਰੀਅਮ 3200 ਤੇ $35 ਦੇ ਬਰਾਬਰ ਚੱਲ ਰਿਹਾ ਹੈਗਾ ਜੀ। ਤੇ ਹੁਣ ਆਪਾਂ ਲੈਨੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।